ਅਸਲਾਮੁਅਲੈकुम। ਕੀ ਹਾਲ ਹੈ ਪਿਆਰਿਓ। ਮੈਂ ਆਬਦਜ਼ਾ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਮਿੱਤਰੋ ਪਿਆਰਿਓ, ਅੱਜ ਅਸੀਂ ਪਹੁੰਚੇ ਹਾਂ ਹੜੱਪਾ। ਤੇ ਹੜੱਪਾ ਤਹਿਜ਼ੀਬ ਪੰਜਾਬ ਦੀ ਸਭ ਤੋਂ ਪੁਰਾਣੀ ਤਹਿਜ਼ੀਬ ਮੰਨੀ ਜਾਂਦੀ ਹੈ, ਜਿਹਦੇ ਨਿਸ਼ਾਨਾਤ ਅੱਜ ਤੱਕ ਮੌਜੂਦ ਨੇ। ਅੱਜ ਅਸੀਂ ਇਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੇ ਕੁਝ ਮਾਲੂਮਾਤ ਤੁਹਾਡੇ ਰੂਬਰੂ ਕਰਾਂਗੇ, ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਫਿਰ ਵੇਖਦੇ ਹਾਂ ਹੜੱਪਾ ਤਹਿਜ਼ੀਬ ਤੇ ਉਹਦੇ ਨਾਲ ਜੁੜੀਆਂ ਹੋਈਆਂ ਬਾਕਿਆਤ ਕਿ ਅੱਜ ਤੋਂ 3300-3500 ਸਾਲ ਪਹਿਲੇ ਹੜੱਪਾ ਕਿਵੇਂ ਦਾ ਸੀ। ਜਿਵੇਂ ਹੀ ਅਸੀਂ ਹੜੱਪਾ ਮਿਊਜ਼ੀਅਮ ਦੇ ਵਿੱਚ ਐਂਟਰ ਹੁੰਦੇ ਹਾਂ ਤੇ ਸਾਨੂੰ ਸਾਹਮਣੇ ਲੱਗਿਆ ਹੋਇਆ ਇਹ ਮੈਪ ਨਜ਼ਰ ਆਉਂਦਾ ਹੈ, ਜਿਹੜਾ ਹੜੱਪਾ ਸ਼ਹਿਰ ਦੇ ਬਾਰੇ ਦੱਸਦਾ ਹੈ ਕਿ ਕਿਹੜੀ ਗਲੀ ਤੇ ਕਿਹੜਾ ਕੁੱਚਾ ਕਿਸ ਪਾਸੇ ਹੈ। ਹੜੱਪਾ ਤਹਿਜ਼ੀਬ ਤਕਰੀਬਨ ਅੱਜ ਤੋਂ ਕੋਈ 5000 ਵਰ੍ਹੇ ਪਹਿਲੇ ਦੀ ਤਹਿਜ਼ੀਬ ਹੈ ਤੇ ਇਹ ਕੰਧ ਉੱਤੇ ਸਾਹਮਣੇ ਲੱਗਿਆ ਹੋਇਆ ਹੜੱਪਾ ਦਾ ਰਸਮੁਲ ਖਤ ਹੈ, ਜਿਹਦਾ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਕਿਹੜੀ ਜ਼ੁਬਾਨ ਹੈ। ਹੜੱਪਾ ਮਿਊਜ਼ੀਅਮ ਦੇ ਅੰਦਰ ਇੱਕ ਮੇਲ ਤੇ ਇੱਕ ਫੀਮੇਲ ਉਹਨਾਂ ਦੇ ਢਾਂਚੇ ਰੱਖੇ ਗਏ ਨੇ। ਉਸ ਵੇਲੇ ਜਦ ਕਿਸੇ ਨੂੰ ਦਫਨ ਕੀਤਾ ਜਾਂਦਾ ਤੇ ਉਹਦੇ ਨਾਲ ਉਹਦੀ ਇਸਤੇਮਾਲ ਦੀਆਂ ਸ਼ੈਵਾਂ ਵੀ ਦਫਨ ਕਰ ਦਿੱਤੀਆਂ ਜਾਂਦੀਆਂ। ਖੁਦਾਈ ਦੇ ਦੌਰਾਨ ਇਹਨਾਂ ਮੇਲ ਔਰ ਫੀਮੇਲ ਦੇ ਇਸਤੇਮਾਲ ਸ਼ੁਦਾ ਚੀਜ਼ਾਂ ਨੂੰ ਵੀ ਕਬਰ ਦੇ ਵਿੱਚੋਂ ਕੱਢਿਆ ਗਿਆ। ਇਹ ਉਸ ਵੇਲੇ ਦੇ ਘੁੱਗੂ ਘੋੜੇ, ਜਿਹੜੇ ਬਾਲਾਂ ਦੇ ਖੇਡਣ ਵਾਲੇ ਖਿਡੌਣੇ ਸਨ, ਉਹ ਵੀ ਖੁਦਾਈ ਦੇ ਦੌਰਾਨ ਮਿਲੇ ਤੇ ਹੈਰਾਨੀ ਇਸ ਗੱਲ ਦੀ ਹੋਈ ਕਿ ਅੱਜ ਤੋਂ 5000 ਵਰ੍ਹੇ ਪਹਿਲੇ ਵੀ ਉਸ ਵੇਲੇ ਦੇ ਲੋਕ ਕਿੰਨੇ ਸਿਆਣੇ ਸਨ, ਕਿਉਂਕਿ ਉਸ ਵੇਲੇ ਮਿੱਟੀ ਦੇ ਬਣੇ ਹੋਏ ਚੱਕੇ, ਮਿੱਟੀ ਦੇ ਬਣੇ ਹੋਏ ਪਹੀਏ ਵੀ ਦਰਿਆਫਤ ਹੋਏ, ਜਿਹੜੇ ਕਿ ਖਿਡੌਣਿਆਂ ਦੀ ਸ਼ਕਲ ਵਿੱਚ ਸਨ। ਇਸ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਉਸ ਵੇਲੇ ਚੱਕੇ ਦਾ ਨਿਜ਼ਾਮ ਆ ਚੁੱਕਿਆ ਸੀ ਜਾਂ ਪਹੀਆ ਉਸ ਵੇਲੇ ਈਜਾਦ ਹੋ ਚੁੱਕਿਆ ਸੀ। ਇਸ ਮਿਊਜ਼ੀਅਮ ਦੇ ਅੰਦਰ ਜਾਓ ਤੇ ਤੁਹਾਨੂੰ ਬਹੁਤ ਸਾਰੀਆਂ ਅਜਿਹੀਆਂ ਸ਼ੈਵਾਂ, ਅਜਿਹੀਆਂ ਨਿਸ਼ਾਨੀਆਂ ਮਿਲਦੀਆਂ ਨੇ, ਜਿਹਦੇ ਤੋਂ ਜ਼ਾਹਰ ਹੁੰਦਾ ਹੈ ਕਿ ਉਹ ਲੋਕ ਬਹੁਤ ਸਿਆਣੇ ਸਨ ਔਰ ਉਹਨਾਂ ਦੇ ਇਸਤੇਮਾਲ ਦੀਆਂ ਸ਼ੈਵਾਂ ਬਹੁਤ ਨਾਯਾਬ ਸਨ। ਹੜੱਪਾ ਤਹਿਜ਼ੀਬ ਜਿਹੜੀ 3300 ਕਬਲ ਅਜ਼ ਮਸੀਹ ਤਹਿਜ਼ੀਬ ਹੈ, ਉਸ ਵੇਲੇ ਵੀ ਲੋਕ ਇੰਨੀ ਸ਼ਾਨਦਾਰ ਜ਼ਿੰਦਗੀ ਗੁਜ਼ਾਰਦੇ ਸਨ। ਇਹ ਦੀਵਾਰਾਂ ਉੱਤੇ ਲੱਗੀਆਂ ਹੋਈਆਂ ਸਾਰੀਆਂ ਮੂਰਤਾਂ ਖੁਦਾਈ ਦੇ ਦੌਰਾਨ ਮਿਲਣ ਵਾਲੀਆਂ ਸ਼ੈਵਾਂ ਦੀਆਂ ਨੇ। ਹੜੱਪਾ ਤਹਿਜ਼ੀਬ ਨੂੰ ਮੋਹਨਜੋਦੜੋ ਦੇ ਨਾਲ ਜੋੜਿਆ ਜਾਂਦਾ ਹੈ। ਇਹਨਾਂ ਦੋਨਾਂ ਦੀ ਰਸਮੁਲ ਖਤ ਵੀ ਇੱਕ ਸੀ ਔਰ ਇਹਨਾਂ ਦੇ ਰਸਮੋ ਰਿਵਾਜ ਵੀ ਇੱਕ ਜਿਹੇ ਸਨ। ਔਰ ਸੁਣਨ 'ਚ ਆਇਆ ਕਿ ਇਹ ਲੋਕ ਆਪਸ ਵਿੱਚ ਰਿਸ਼ਤੇਦਾਰ ਵੀ ਸਨ ਔਰ ਇੱਕ ਦੂਸਰੇ ਦੇ ਨਾਲ ਤਜਾਰਤ ਕਰਦੇ ਸਨ। ਤੁਸੀਂ ਜਿਵੇਂ ਮਿਊਜ਼ੀਅਮ ਦੇ ਅੰਦਰ ਜਾਂਦੇ ਹੋ ਤੇ ਤੁਹਾਨੂੰ ਇੱਕ ਗਾਈਡ ਕਰਦਾ ਹੈ ਕਿ ਇਹ ਸ਼ੈ ਕਿਹੜੇ ਵੇਲੇ ਦੀ ਹੈ ਔਰ ਕਿਸ ਇਸਤੇਮਾਲ ਵਿੱਚ ਲਈ ਜਾਂਦੀ ਸੀ। ਹੜੱਪਾ ਮਿਊਜ਼ੀਅਮ ਯਕੀਨਨ ਵੇਖਣ ਦੇ ਕਾਬਲ ਹੈ। ਬਹੁਤ ਸਾਰੇ ਸਕੂਲਾਂ ਤੇ ਕਾਲਜਾਂ ਦੇ ਟੂਰ ਇੱਥੇ ਆਉਂਦੇ ਨੇ ਔਰ ਬੱਚਿਆਂ ਨੂੰ ਤੇ ਸਟੂਡੈਂਟਸ ਨੂੰ ਦੱਸਦੇ ਨੇ ਕਿ ਅੱਜ ਤੋਂ 5000 ਸਾਲ ਪਹਿਲੇ ਦੀ ਜ਼ਿੰਦਗੀ ਕਿਵੇਂ ਦੀ ਸੀ। ਉਸ ਵੇਲੇ ਲੋਕ ਆਪਣੀ ਜ਼ਿੰਦਗੀ ਕਿਵੇਂ ਗੁਜ਼ਾਰਦੇ ਸਨ।
ਹੜੱਪਾ ਤਹਿਜ਼ੀਬ ਜਨੂਬੀ ਏਸ਼ੀਆ ਦੀ ਇੱਕ ਪੁਰਾਣੀ ਤੇ ਅਹਿਮ ਤਹਿਜ਼ੀਬ ਹੈ, ਜਿਹੜੀ ਤਕਰੀਬਨ 3300 ਕਬਲ ਮਸੀਹ ਤੋਂ 1300 ਕਬਲ ਮਸੀਹ ਤੱਕ ਮੌਜੂਦ ਰਹੀ। ਇਹ ਤਹਿਜ਼ੀਬ ਮੌਜੂਦਾ ਪਾਕਿਸਤਾਨ ਦੇ ਸ਼ਮਾਲੀ ਮਗਰਬੀ ਤੇ ਭਾਰਤ ਦੇ ਇਲਾਕੇ ਵਿੱਚ ਵਾਕਿਆ ਸੀ, ਖਾਸ ਤੌਰ ਤੇ ਸਿੰਧ ਤੇ ਪੰਜਾਬ ਦੇ ਇਲਾਕਿਆਂ ਵਿੱਚ। ਇਹਨੂੰ ਇੰਡਸ ਵੈਲੀ ਵੀ ਆਖਿਆ ਜਾਂਦਾ ਹੈ। ਕਿਉਂਕਿ ਇਹ ਜ਼ਿਆਦਾਤਰ ਇੰਡਸ ਦਰਿਆ ਦੇ ਕੰਢੇ ਵਾਕਿਆ ਸੀ। ਹੜੱਪਾ ਤਹਿਜ਼ੀਬ ਦੇ ਆਸਾਰ ਕਈ ਅਹਿਮ ਸ਼ਹਿਰਾਂ ਨੂੰ ਜ਼ਾਹਰ ਕਰਦੇ ਨੇ, ਜਿਵੇਂ ਹੜੱਪਾ ਤੇ ਮੋਹਨਜੋਦੜੋ, ਜਿੱਥੇ ਬਿਹਤਰੀਨ ਮਨਸੂਬਾਬੰਦੀ ਤੇ ਮਿਆਰ ਵਾਲੀ ਤਾਮੀਰਾਤ ਦੇਖੀਆਂ ਜਾ ਸਕਦੀਆਂ ਨੇ। ਇਹਨਾਂ ਸ਼ਹਿਰਾਂ ਵਿੱਚ ਪਾਣੀ ਦੀ ਨਿਕਾਸੀ ਦਾ ਨਿਜ਼ਾਮ, ਸੜਕਾਂ ਤੇ ਤਰਤੀਬ ਦੇ ਨਾਲ ਮਜ਼ਬੂਤ ਇਮਾਰਤਾਂ ਤਾਮੀਰ ਕੀਤੀਆਂ ਗਈਆਂ ਸਨ। ਹੜੱਪਾ ਦੇ ਲੋਕ ਤਜਾਰਤ, ਜ਼ਰਾਅਤ ਤੇ ਦਸਤਕਾਰੀ ਦੇ ਮਾਹਰ ਸਨ। ਇਹਨਾਂ ਦੀ ਜ਼ੁਬਾਨ ਤੇ ਤਹਿਰੀਰ ਅੱਜ ਤੱਕ ਮੁਕੰਮਲ ਤੌਰ ਤੇ ਸਮਝੀ ਨਹੀਂ ਜਾ ਸਕੀ, ਪਰ ਇਹਨਾਂ ਦੇ ਆਸਾਰ ਤੋਂ ਜ਼ਾਹਰ ਹੁੰਦਾ ਹੈ ਕਿ ਇਹ ਲੋਕ ਇੱਕ ਤਰੱਕੀ ਯਾਫਤਾ ਸਮਾਜੀ, ਇਕਤਸਾਦੀ ਤੇ ਸਕਾਫਤੀ ਨਿਜ਼ਾਮ ਰੱਖਦੇ ਸਨ। ਇਹ ਤਹਿਜ਼ੀਬ ਅਚਾਨਕ ਖਤਮ ਹੋ ਗਈ ਤੇ ਇਸ ਦੀ ਵਜੂਹਾਤ ਅੱਜ ਤੱਕ ਮੁਕੰਮਲ ਤੌਰ ਤੇ ਸਾਹਮਣੇ ਨਹੀਂ ਆਈਆਂ। ਇਹ ਜੋ ਤੁਸੀਂ ਵੇਖਦੇ ਪਏ ਹੋ, ਇਹ ਉਹਨਾਂ ਦਾ ਰਹਾਇਸ਼ੀ ਇਲਾਕਾ ਹੈ, ਜਿਹਦੇ ਵਿੱਚ ਖੂਹ ਵੀ ਦਸਤਿਆਬ ਹੈ ਤੇ ਨਾਲ ਸੀਵਰੇਜ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਇਹਨਾਂ ਦਾ ਡਰੇਨਿੰਗ ਸਿਸਟਮ ਅੱਜ ਦੇ ਡਰੇਨਿੰਗ ਸਿਸਟਮ ਦੇ ਬਿਲਕੁਲ ਬਰਾਬਰ ਹੈ। ਇਹ ਲੋਕ ਬਹੁਤ ਬਾਸ਼ਊਰ ਕੌਮ ਸਨ, ਜਿਹੜੇ ਬੜੇ ਤਰੀਕੇ ਤੇ ਸਲੀਕੇ ਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰਦੇ ਸਨ। ਹੜੱਪਾ ਦੇ ਪੁਰਾਣੇ ਸ਼ਹਿਰ ਦਾ ਵਿਜ਼ਿਟ ਕਰੋ ਤੇ ਉੱਥੇ ਸਾਨੂੰ ਬਹੁਤ ਪੁਰਾਣੇ ਦਰਖਤ ਇਹ ਗਵਾਹੀ ਦਿੰਦੇ ਨੇ ਕਿ ਇਹ ਇਲਾਕਾ ਬਹੁਤ ਪੁਰਾਣਾ ਹੈ ਤੇ ਅਸੀਂ ਆਪਦੀਆਂ ਅੱਖਾਂ ਦੇ ਨਾਲ ਇਹਨਾਂ ਲੋਕਾਂ ਦਾ ਸਾਰਾ ਹਾਲ ਅਹਿਵਾਲ ਵੇਖਿਆ ਤੇ ਮੈਨੂੰ ਇੰਝ ਲੱਗਦਾ ਹੈ ਕਿ ਜਿਵੇਂ ਉਹ ਰੁੱਖ ਸਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਨੇ ਕਿ ਇਹਨਾਂ ਲੋਕਾਂ ਨੇ ਆਪਣੀ ਜ਼ਿੰਦਗੀ ਕਿਵੇਂ ਗੁਜ਼ਾਰੀ। ਇਹ ਦੂਸਰਾ ਰਿਹਾਇਸ਼ੀ ਇਲਾਕਾ ਹੈ ਉਹਨਾਂ ਲੋਕਾਂ ਦੀ ਜਿੱਥੇ ਰਿਹਾਇਸ਼ਾਂ ਮਕਾਨ ਸਨ, ਉਹਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਇਸ ਸਾਰੇ ਇਲਾਕੇ ਨੂੰ ਵੇਖ ਕੇ ਬਹੁਤ ਨੌਲੇਜ ਹਾਸਲ ਹੁੰਦਾ ਹੈ। ਇਸ ਸਾਰੇ ਏਰੀਆ ਨੂੰ ਅੱਜ ਦੀ ਗਵਰਨਮੈਂਟ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਟਫ ਟਾਇਲ ਲਾ ਕੇ ਔਰ ਸੜਕਾਂ ਬਣਾ ਕੇ ਮਹਿਫੂਜ਼ ਕਰ ਲਿਆ। ਇਸ ਸਾਰੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਦਰਖਤ ਨੇ ਤੇ ਨਾਲ ਉੱਚੇ ਤੇ ਨੀਵੇਂ ਟੀਲੇ ਮੌਜੂਦ ਨੇ। ਵੇਖਣ ਨੂੰ ਤੇ ਸਾਰਾ ਏਰੀਆ ਬਹੁਤ ਵੀਰਾਨ ਲੱਗਦਾ ਹੈ, ਪਰ ਜਿਹੜੇ ਖੋਜਕਾਰ ਨੇ, ਜਿਹੜੇ ਤਾਰੀਖ ਦੇ ਨਾਲ ਦਿਲਚਸਪੀ ਰੱਖਦੇ ਨੇ, ਉਹਨਾਂ ਲਈ ਇਹ ਬਹੁਤ ਵਧੀਆ ਜਗ੍ਹਾ ਹੈ। ਮੇਨ ਗੇਟ ਤੋਂ ਤਕਰੀਬਨ ਅੱਧੇ ਕਿਲੋਮੀਟਰ ਦੇ ਫਾਸਲੇ ਤੇ ਇੱਕ ਦਰਬਾਰ ਆਉਂਦਾ ਹੈ, ਜਿਹਦੇ ਬਾਰੇ ਆਖਿਆ ਜਾਂਦਾ ਹੈ ਕਿ 30 ਗਜ਼ ਲੰਬੇ ਇਹ ਕਬਰ ਇੱਕ ਬਜ਼ੁਰਗ ਦੀ ਹੈ, ਅੱਲਾ ਦੇ ਵਲੀ ਦੀ ਹੈ, ਜਿਨ੍ਹਾਂ ਦਾ ਨਾਮ ਹਜ਼ਰਤ ਬਾਬਾ ਨੂਰ ਸ਼ਾਹ ਵਲੀ ਅੱਲਾ ਆਖਿਆ ਜਾਂਦਾ ਹੈ। ਕੁਝ ਲੋਕ ਕਹਿੰਦੇ ਨੇ ਕਿ ਇਹ ਅੱਲਾ ਦੇ ਵਲੀ 30 ਗਜ਼ ਲੰਬੇ ਸਨ
ਕੁਝ ਕਹਿੰਦੇ ਨੇ ਕਿ 30 ਗਜ਼ ਲੰਬੇ ਨਹੀਂ ਸਨ, ਸ਼ਾਇਦ ਆ ਕੋਈ ਇਜਤਮਾਹੀ ਕਬਰ ਹੈ। ਇਸ ਦੇ ਬਾਰੇ ਕੋਈ ਹਤਮੀ ਗੱਲ ਸਾਹਮਣੇ ਨਹੀਂ ਆਈ। ਜਿਵੇਂ ਹੀ ਅਸੀਂ ਉਹ ਤੋਂ ਥੋੜ੍ਹਾ ਜਿਹਾ ਅੱਗੇ ਜਾਂਦੇ ਹਾਂ ਤੇ ਸਾਨੂੰ ਇੱਕ ਪੁਰਾਣੀ ਮਸਜਿਦ ਨਜ਼ਰ ਆਉਂਦੀ ਹੈ, ਜਿਹਦੇ 5 ਛੋਟੇ ਮਿਹਰਾਬ ਨੇ। ਇਹ ਮਸਜਿਦ ਮੁਗਲ ਦੌਰ ਦੇ ਵਿੱਚ ਤਾਮੀਰ ਕੀਤੀ ਗਈ, ਜਿਹਦੇ ਨਿਸ਼ਾਨਾਤ ਅੱਜ ਵੀ ਬਾਕੀ ਨੇ। ਹੁਣ ਅਸੀਂ ਪਹੁੰਚੇ ਹਾਂ ਟੀਲਾ ਐਫ ਫਰੰਚ ਆਈ। ਇਸ ਏਰੀਏ ਦੇ ਵਿੱਚ ਆਖਿਆ ਜਾਂਦਾ ਹੈ ਕਿ ਲੋਕ ਤਜਾਰਤ ਕਰਦੇ ਸਨ। ਇਹਦੇ ਵਿੱਚ ਕੁਝ ਦੁਕਾਨਾਂ ਸਨ, ਮੰਡੀ ਦੇ ਤੌਰ ਤੇ ਇਹਨੂੰ ਇਸਤੇਮਾਲ ਕੀਤਾ ਜਾਂਦਾ ਸੀ। ਹੜੱਪਾ ਤੇ ਮੋਹਿੰਜੋਦੜੋ ਦੇ ਲੋਕ ਇੱਥੇ ਆਪਣੇ ਕਾਰੋਬਾਰੀ ਮਾਮਲਾਤ ਹੱਲ ਕਰਦੇ ਸਨ। ਤੇ ਇਸ ਟੀਲੇ ਦੇ ਵਿੱਚ ਇੱਕ ਦੋ ਰਹਾਇਸ਼ੀ ਨਿਸ਼ਾਨਾਤ ਵੀ ਮੌਜੂਦ ਨੇ। ਹਜ਼ਾਰਾਂ ਸਾਲ ਪੁਰਾਣੇ ਇਹ ਤਹਿਜ਼ੀਬ ਦੇ ਨਾਲ ਜੁੜੇ ਹੋਏ ਵਸੋਂ ਦੇ ਨਿਸ਼ਾਨ ਦਿਲ ਨੂੰ ਬਹੁਤ ਪਰੇਸ਼ਾਨ ਵੀ ਕਰਦੇ ਨੇ ਤੇ ਬਹੁਤ ਖੁਸ਼ੀ ਵੀ ਹੁੰਦੀ ਹੈ। ਪਰੇਸ਼ਾਨੀ ਇਸ ਗੱਲ ਦੀ ਹੁੰਦੀ ਹੈ ਕਿ ਇੰਨੇ ਅੱਛੇ ਲਾਈਫ ਸਟਾਈਲ ਨਾਲ ਰਹਿਣ ਵਾਲੇ ਲੋਕ ਇਸ ਦੁਨੀਆ ਤੇ ਨਹੀਂ ਰਹੇ। ਕਿਸੇ ਵੀ ਇੱਥੇ ਬਾਕੀ ਨਹੀਂ ਰਹਿ ਜਾਣਾ, ਸਭ ਨੇ ਟੁਰ ਜਾਣਾ ਹੈ। ਇਹ ਜ਼ਿੰਦਗੀ ਆਰਜ਼ੀ ਹੈ ਤੇ ਖੁਸ਼ੀ ਇਸ ਗੱਲ ਦੀ ਹੁੰਦੀ ਹੈ ਕਿ ਅਸੀਂ ਇੰਨੇ ਪੁਰਾਣੀ ਤਹਿਜ਼ੀਬ ਨੂੰ ਆਪਣੀਆਂ ਅੱਖਾਂ ਦੇ ਨਾਲ ਵੇਖ ਲਿਆ ਔਰ ਅੰਦਾਜ਼ਾ ਹੋਇਆ ਕਿ ਉਸ ਵੇਲੇ ਦੇ ਲੋਕ ਆਪਣੀ ਜ਼ਿੰਦਗੀ ਕਿਵੇਂ ਗੁਜ਼ਾਰਦੇ ਹੋਣਗੇ। ਥੋੜਾ ਜਿਹਾ ਅੱਗੇ ਜਾਈਏ ਤੇ ਸਾਨੂੰ ਇੱਕ ਵੱਡਾ ਸਾਰਾ ਏਰੀਆ ਮਿਲਦਾ ਹੈ, ਜਿਹਦੇ ਵਿੱਚ ਆਖਿਆ ਜਾਂਦਾ ਹੈ ਕਿ ਇਹਦੇ ਵਿੱਚ ਕੁਝ ਵਰਕਸ਼ਾਪਾਂ ਸਨ, ਜਿੱਥੇ ਮਜ਼ਦੂਰ ਆਪਦੇ ਕੰਮ ਕਰਦੇ ਸਨ ਔਰ ਉਹਦੇ ਨਾਲ ਹੀ ਉਹਨਾਂ ਦੀਆਂ ਛੋਟੀਆਂ-ਛੋਟੀਆਂ ਰਹਾਇਸ਼ਾਂ ਸਨ, ਜਿਹੜੀਆਂ ਕਿ ਇੱਕੋ ਹੀ ਤਰਜ਼ ਦੇ ਮਕਾਨਾਂ ਦੇ ਨਾਲ ਬਣੀਆਂ ਹੋਈਆਂ ਸਨ। ਜਿੱਥੇ ਜਿੱਥੇ ਗੋਲ ਚੱਕਰ ਹੈ, ਇਹਦੀ ਨਿਸ਼ਾਨਦੇਹੀ ਕੀਤੀ ਜਾਂਦੀ ਹੈ ਕਿ ਇਹ ਸਾਰੀਆਂ ਦੁਕਾਨਾਂ ਸਨ ਔਰ ਉਸ ਵੇਲੇ ਇੱਥੇ ਮਜ਼ਦੂਰ ਲੋਹੇ ਵਗੈਰਾ ਦਾ ਕੰਮ ਕਰਦੇ ਸਨ। ਅੰਦਾਜ਼ਾ ਲਾਇਆ ਜਾਂਦਾ ਹੈ ਕਿ ਸ਼ਾਇਦ ਉਦੋਂ ਹਥਿਆਰ ਬਣਾਉਣ ਵਾਸਤੇ ਇੱਥੇ ਭੱਠੀਆਂ ਲੱਗੀਆਂ ਹੁੰਦੀਆਂ ਹੋਣਗੀਆਂ। ਇਹ ਸਾਰਾ ਏਰੀਆ ਰਹਾਇਸ਼ੀ ਏਰੀਆ ਹੈ, ਜਿੱਥੇ ਮਜ਼ਦੂਰਾਂ ਦੇ ਘਰ ਮੌਜੂਦ ਸਨ। ਗਲੀਆਂ ਬਹੁਤ ਤੰਗ ਸਨ ਔਰ ਛੋਟੇ-ਛੋਟੇ 1 ਜਾਂ 2 ਕਮਰਿਆਂ ਵਾਲੇ ਘਰਾਂ ਦੇ ਨਿਸ਼ਾਨਾਤ ਮੌਜੂਦ ਨੇ। ਆ ਸਾਰਾ ਏਰੀਆ ਘੁੰਮ ਕੇ ਵੇਖੋ ਤੇ ਇੰਜ ਲੱਗਦਾ ਹੈ ਕਿ ਜਿਵੇਂ ਕੋਈ ਘੁੰਮਣ ਘੇਰੀਆਂ ਨੇ। ਉਸ ਵੇਲੇ ਦੇ ਲੋਕ ਕਿੰਨੇ ਸਿਆਣੇ ਸਨ ਔਰ ਕਿੰਨੇ ਮੁਨਜ਼ਮ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰਦੇ ਸਨ। ਉਸ ਤੋਂ ਥੋੜਾ ਜਿਹਾ ਅੱਗੇ ਵਧੀਏ ਤੇ ਸਾਨੂੰ ਅੱਗੇ ਇੱਕ ਗੱਲਾ ਗੁਦਾਮ ਨਜ਼ਰ ਆਉਂਦਾ ਹੈ। ਉਹਦਾ ਏਰੀਆ ਵੀ ਬਹੁਤ ਵੱਡਾ ਸੀ ਔਰ ਇਸ ਜਗ੍ਹਾ ਨੂੰ ਆਖਿਆ ਜਾਂਦਾ ਹੈ ਕਿ ਜਿਵੇਂ ਅੱਜ ਕੱਲ੍ਹ ਅਸੀਂ ਕਹਿ ਲਈਏ ਕਿ ਇਹ ਗੱਲਾ ਮੰਡੀ ਸੀ। ਉਸ ਵੇਲੇ ਦੀ ਗੱਲਾ ਮੰਡੀ, ਜਿਹਦੇ ਵਿੱਚ ਅਨਾਜ ਨੂੰ ਮਹਿਫੂਜ਼ ਕੀਤਾ ਜਾਂਦਾ ਸੀ ਔਰ ਇੱਥੇ ਰਹਿਣ ਵਾਲੇ ਲੋਕ ਉਹਨੂੰ ਤਜਾਰਤ ਲਈ ਔਰ ਆਪਣੇ ਖਾਵਣ ਪੀਵਣ ਲਈ ਇਸਤੇਮਾਲ ਕਰਦੇ ਸਨ। ਇਸ ਗੱਲਾ ਗੁਦਾਮ ਦਾ ਏਰੀਆ ਕਾਫੀ ਵੱਡਾ ਹੈ।
ਅੱਜ ਵੀ ਉਹਨਾਂ ਨਿਸ਼ਾਨਾਤ ਤੋਂ ਮਹਿਫੂਜ਼ ਦੇਖ ਕੇ ਬਹੁਤ ਵਧੀਆ ਲੱਗਦਾ ਹੈ। ਅਸੀਂ ਆਪਣੀ ਆਉਣ ਵਾਲੀ ਨਸਲ ਨੂੰ ਇਹ ਦੱਸ ਸਕਦੇ ਹਾਂ ਜਾਂ ਅਸੀਂ ਇਸ ਤੋਂ ਸਬਕ ਵੀ ਹਾਸਲ ਕਰ ਸਕਦੇ ਹਾਂ ਕਿ ਸਾਨੂੰ ਆਪਣੀਆਂ ਜ਼ਿੰਦਗੀਆਂ ਬਹੁਤ ਸਾਦਗੀ ਦੇ ਨਾਲ ਗੁਜ਼ਾਰਨੀਆਂ ਚਾਹੀਦੀਆਂ ਨੇ। ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਇੱਕ ਅਜਿਹੇ ਟੀਲੇ ਵੱਲ ਜਿਹੜਾ ਇਸ ਏਰੀਏ ਦਾ ਸਭ ਤੋਂ ਪੁਰਾਣਾ ਟੀਲਾ ਹੈ, ਟੀਲਾ AB ਸ਼ੁਮਾਲੀ। ਇਸ ਟੀਲੇ ਤੋਂ ਥੋੜਾ ਜਿਹਾ ਅੱਗੇ ਵਧੀਏ ਤੇ 3500 ਕਬਲ ਅਜ਼ ਮਸੀਹ ਉਸ ਵੇਲੇ ਦੇ ਰਹਾਇਸ਼ੀ ਘਰਾਂ ਦੇ ਨਿਸ਼ਾਨਾਤ ਮਿਲਦੇ ਨੇ। ਉਸ ਵੇਲੇ ਲੋਕ ਕਿਵੇਂ ਰਹਿੰਦੇ ਹੋਣਗੇ, ਗਾਰਾਂ 'ਚ ਰਹਿੰਦੇ ਹੋਣਗੇ ਜਾਂ ਛੋਟੇ ਛੋਟੇ ਕੱਚੇ ਘਰ ਬਣਾ ਕੇ, ਜਾਂ ਹੋ ਸਕਦਾ ਹੈ ਕਿ ਪੱਕੇ ਘਰਾਂ ਦੇ ਵਿੱਚ ਰਹਿੰਦੇ ਹੋਣ, ਕਿਉਂਕਿ ਨਿਸ਼ਾਨਾਤ ਤੋਂ ਸਾਨੂੰ ਇਹੋ ਹੀ ਜ਼ਾਹਰ ਹੁੰਦਾ ਹੈ ਕਿ ਉਸ ਵੇਲੇ ਵੀ ਲੋਕ ਬਹੁਤ ਵਧੀਆ ਘਰ ਬਣਾ ਕੇ ਰਹਿੰਦੇ ਸਨ। ਭਾਵੇਂ ਉਹ ਘਰ ਛੋਟੇ ਹੁੰਦੇ ਸਨ, ਲੇਕਿਨ ਬਹੁਤ ਮਜ਼ਬੂਤੀ ਦੇ ਨਾਲ ਬਣਾਏ ਜਾਂਦੇ ਸਨ। ਇਹ ਟੀਲਾ ਸਭ ਤੋਂ ਪੁਰਾਣਾ ਹੈ। ਬਹੁਤ ਘੱਟ ਲੋਕ ਇਸ ਟੀਲੇ ਤੇ ਆਉਂਦੇ ਨੇ। ਜ਼ਿਆਦਾਤਰ ਲੋਕ ਦੂਸਰੇ ਪਾਸਿਓਂ ਹੀ ਹੋ ਕੇ ਵਾਪਸ ਮੁੜ ਜਾਂਦੇ ਨੇ। ਆਓ ਤੁਹਾਡੀ ਹੁਣ ਇੱਕ ਬਾਬਾ ਜੀ ਨਾਲ ਮੁਲਾਕਾਤ ਕਰਵਾਉਂਦੇ ਹਾਂ, ਜਿਹੜੇ ਪਿਛਲੇ ਕਈ ਵਰ੍ਹਿਆਂ ਤੋਂ ਇੱਥੇ ਡਿਊਟੀ ਕਰਦੇ ਪਏ। ਇਹ ਖੁਦਾਈ ਜਦੋਂ ਕੀਤੀ 1921 ਵਿੱਚ, ਤੇ ਇੱਥੋਂ 4-5 ਹਿੱਸੇ ਮਿਲੇ ਆ, 4-5 ਉਹਨਾਂ ਟਿੱਬੇ ਸੀਗੇ। ਉਹਨਾਂ ਟਿੱਬਿਆਂ ਦੇ ਗਿਰਦ ਇੱਕ ਦੀਵਾਰ ਮਿਲੀ ਹੈ ਜਿਹਨੂੰ ਫੋਰਟੀਫਿਕੇਸ਼ਨ ਵਾਲ ਕਹਿੰਦੇ ਆ। 25 ਤੋਂ 30 फुट चौड़ी और 45 ਤੋਂ 50 फुट ऊँची है। इन हड़प्पाई लोगों ने अपनी सेफ्टी वास्ते बनाई थी। यहाँ पे खुदाई की है ना, हाँ, जो हमारे आर्कियोलॉजिस्ट थे माधो सरोवार और दयाराम सोहानी वगैरह और व्हीलर थे, उन्होंने यहाँ पे खुदाई की। तो यहाँ पे 1500 से लेकर 3500 कबल मसीह के आसार मिले हैं। गोया आज तक पता चला कि आज तक जो खुदाई हुई है और उसके दौरान पता चला है कि यहाँ पे 2000 साल तक आबाद रहा है ये हड़प्पा। अर्ली हड़प्पा हमें मिलता है 3500 कबल मसीह, और जो लेट पीरियड हड़प्पा है वो 1500 कबल मसीह है। तो बाकी यहाँ मूर्तियाँ मटके 2 दफ़ा आबाद हुआ है। नहीं, ये तो कई दफ़ा हुआ है। हड़प्पा कई दफ़ा आबाद कई हुआ है। दफ़ा। हड़प्पा का नाम कैसे दरियाफ्त हुआ? हड़प से पंजाबी में सैलाब को कहते थे। सैलाब की वजह से ये तबाह हो गया था, तो इस वजह से इसको हड़प से आहिस्ता आहिस्ता नाम इसका तब्दील हो हड़प्पा बन गया। अच्छा, तो इथों ਜਿਹੜਾ ਰਿਵਰ ਲੰਘਦਾ ਸੀ, बिल्कुल नाम इंडस रिवर। हो के आए हो जी उत्थे। हाँ। बिल्कुल दरिया रावी ਦੇ ਨਾਲ ਚੱਲਦਾ ਹੁੰਦਾ ਸੀ। ਅੱਛਾ ਅੱਛਾ, ਹੁਣ ਤੇ ਦੂਰ ਹੋ ਗਿਆ ਇਥੋਂ। ਇੱਥੋਂ 10-12 ਕਿਲੋਮੀਟਰ ਦੂਰ ਚਲੇ। ਇਹਦਾ ਤੇ ਮੋਹਨਜੋਦੜੋ ਦਾ ਆਪਸ ਵਿੱਚ ਕੀ ਤਾਲੁਕ ਹੈ? ਇਹਨਾਂ ਦੇ ਆਪਸ 'ਚ ਰਿਸ਼ਤੇਦਾਰੀਆਂ ਵੀ ਸੀਗੀਆਂ, ਔਰ ਇਹਨਾਂ ਦੇ ਲੈਣ ਦੇਣ ਸੀ, ਤਜਾਰਤੀ ਲੈਣ ਦੇਣ ਹੈਗਾ ਸੀਗਾ। ਜੋ ਚੀਜ਼ ਇੱਥੋਂ ਮਿਲ ਜਾਏ ਉਹੀ ਚੀਜ਼ ਉੱਥੋਂ ਮਿਲਦੀਆਂ ਨੇ। ਇੱਕ ਵਕਤ ਸੀਗਾ ਜਿਸ ਤਰ੍ਹਾਂ ਸਾਡਾ ਇਸਲਾਮਾਬਾਦ ਤੋਂ ਲਾਹੌਰ ਹੈਗਾ, ਇਸ ਤਰ੍ਹਾਂ ਆਪਣੇ ਦੌਰ ਵਿੱਚ ਕਿ ਦੋਨੋਂ ਹੜੱਪਾ ਕੈਪੀਟਲ ਸੀ। ਮੋਹਨਜੋਦੜੋ ਤੇ ਹੜੱਪਾ ਇੱਕੋ ਟਾਈਮ ਦੇ ਵਿੱਚ ਇੱਕੋ ਟਾਈਮ ਵਿੱਚ ਗਰਕ ਹੋਏ ਨੇ। ਗਰਕ ਨਹੀਂ ਹੋਇਆ ਜੀ, ਨਾ ਨਾ, ਵਕਤਨ ਇੱਥੇ ਆਬਾਦੀ ਰਹੀ ਹੈ। ਅਰਲੀ ਹੜੱਪਾ 3500 ਕਬਲ ਮਸੀਦ ਹੈ। ਤੇ ਜਦੋਂ ਮਤਲਬ ਇਹੋ ਹੀ ਜਿਹੜਾ ਤੁਸੀਂ ਦੇਖ ਕੇ ਆਇਓ, ਇੱਥੇ ਸਰਕੰਡੇ ਦੀ ਚੌਪੜੀਆਂ ਬਣਾ ਕੇ ਰਹਿੰਦੇ ਸੀ। ਆਹਿਸਤੇ ਆਹਿਸਤੇ ਤਰੱਕੀ ਕੀਤੀ, ਫਿਰ ਉਹਨੇ ਦੀਵਾਰਾਂ ਬਣਾਈਆਂ, ਕੱਚੀਆਂ ਇੱਟਾਂ ਬਣਾਈਆਂ, ਫਿਰ ਦੀਵਾਰਾਂ ਬਣਾਈਆਂ, ਫਿਰ ਬਹੁਤ ਕੁਝ ਬਣਾਇਆ ਗਿਆ। ਅੱਛਾ ਅੱਛਾ, ਮਤਲਬ ਆਬਾਦ ਹੁੰਦਾ ਰਿਹਾ। ਜਿਹੜੀ ਇਹਦੇ ਮੁਤਲਕ ਚੀਜ਼ਾਂ ਨੇ ਕਿ ਉਹ ਖਤਮ ਹੋ ਗਿਆ ਸੀ, ਅਜ਼ਾਬ ਆਇਆ, ਉਹ ਫਲਾਂ ਹੋ ਗਿਆ, ਫਲਾਂ ਹੋ ਗਿਆ, ਉਹ ਸਾਰੀਆਂ ਉਹ ਮਨ ਘੜਤ ਗੱਲਾਂ ਨੇ ਸਾਰੀਆਂ। ਉਹ ਐਸੀਆਂ ਮਤਲਬ ਵਾਰੀ ਵਾਰੀ ਆਬਾਦ ਹੁੰਦਾ ਰਿਹਾ ਨਾ। ये वक्तन इतने आर्यन कौम ने बार बार अटैक किया, तो दूसरा सैलाब ने तबाह किया। और तीसरी रीज़न है कि दरिया रावी ने पिछों अपना रुख तब्दील कर लिया, तो फिर जवाल आ गया। मतलब पानी ना मिलने की वजह से जवाल आ गया। फिर ਉਸ ਦੌਰ ਦੇ ਵਿੱਚ ਵੀ ਬਹੁਤ ਜਿਹੜਾ ਮਾਡਰਨ ਜ਼ਿੰਦਗੀ ਗੁਜ਼ਾਰਦੇ ਸੀ, ਜਿਵੇਂ ਡਰੇਨ ਸਿਸਟਮ ਅਸੀਂ ਵੇਖਦੇ ਹਾਂ ਅੱਜ ਕੱਲ੍ਹ ਦਾ ਜਿਹੜਾ ਡਰੇਨ ਸਿਸਟਮ ਹੈ। बहुत कुछ है जी, बहुत कुछ है। ਹਾਂ ਇਹ ਤੇ ਪਿੱਛੇ ਕੂਆ ਮਿਲਿਆ, ਕੂਏ ਦੇ ਵਿੱਚ ਇੱਕ ਹੋਰ ਛੋਟਾ ਕੂਆ ਹੈ, ਤੁਸੀਂ ਦੇਖ ਆਇਓ। ਹਾਂ ਉਹਦੇ ਕੂਏ ਦੇ ਵਿੱਚ ਇੱਕ ਹੋਰ ਛੋਟਾ ਕੂਆ, ਉਹਨਾਂ ਵਿੱਚ ਦੇਖੋ ਜੀ ਕਿ 5000 साल पहले ਉਹਦੇ ਗਿਰਦ ਇੱਕ ਦੀਵਾਰ ਆਪਣਾ ਛੋਟੇ ਬੜੇ ਕੁਝ ਖਾਲੀ ਜਗ੍ਹਾ ਉਸ 'ਤੇ ਰੇਤ ਪਾ ਦਿੰਦੇ ਸੀ, ਉਸ ਵਿੱਚ ਕੂਲਿੰਗ ਹੁੰਦੀ ਰਹਿੰਦੀ ਸੀ, ਔਰ ਨਾਲ ਨਾਲ ਪਾਣੀ ਫਿਲਟਰ ਵੀ ਹੁੰਦਾ ਸੀਗਾ। ਹਾਂ ਪਿੱਛੇ ਇੱਕ ਜਗ੍ਹਾ ਹੈ, ਉੱਥੋਂ ਕਬਰਸਤਾਨ ਦੇ ਆਸਾਰ ਮਿਲੇ ਨੇ। ਤੇ ਇਹਨਾਂ ਦੋ ਤਰੀਕੇ ਸੀ, ਦੋ ਮਜ਼ਹਬ ਦੇ ਲੋਕ ਸੀਗੇ ਕਿ ਜਦੋਂ ਇਨਸਾਨ ਦਾ ਮਰਦਾ ਸੀ ਤਾਂ ਆਪਣੀ ਡੈਡ ਬੋਡੀ ਦੂਰ ਜੰਗਲ ਫੈਂਕੇ ਆਉਂਦੇ ਸੀ। ਜਦੋਂ ਜਾਨਵਰਾਂ ਦਾ ਗੋਸ਼ਤ ਨੋਚ ਲੈਂਦੇ ਸੀ, ਹੱਡੀਆਂ ਰਹੇ ਉਠਾ ਕੇ ਮਟਕੇ ਰੱਖ ਕੇ ਜ਼ਮੀਨ ਅੰਦਰ ਦਫਨ ਕਰਦੇ ਸੀਗੇ।
ਔਰ ਦੂਸਰਾ ਤਰੀਕਾ ਸੀ ਕਿ ਜਦੋਂ ਇਹਨਾਂ ਦੇ ਇਨਸਾਨ ਮਰਦਾ ਸੀ ਤਾਂ ਕਬਰ ਖੋਦਦੇ ਸੀ ਔਰ ਕਬਰ ਵਿੱਚ ਵੀ ਸਰਾਣੇ ਵਾਲੀ ਸਾਈਡ ਦੇ ਮੁਖਤਲਿਫ ਬਰਤਨਾਂ ਵਿੱਚ ਮੁਖਤਲਿਫ ਚੀਜ਼ਾਂ ਪਾ ਕੇ ਰੱਖਦੇ ਸੀ। ਮਤਲਬ ਜਿਹੜੀਆਂ ਉਹ ਚੀਜ਼ਾਂ ਇਸਤੇਮਾਲ ਕਰਦੇ ਸੀ ਉਹ ਚੀਜ਼ਾਂ ਨੂੰ ਦੁਬਾਰਾ ਰੱਖ ਦਿੰਦੇ ਸਨ, ਹਨਾ, ਹਾਂਜੀ, ਉਹਦੇ ਨਾਲ ਹੀ ਦਫਨ ਕਰ ਦਿੰਦੇ ਸੀ। ਅੱਛਾ, ਤੇ ਦੂਸਰਾ ਇਹ ਵੇ ਕਿ ਇਹਦੇ ਬਾਰੇ ਤੁਸੀਂ ਇਹ ਦੱਸੋ ਕਿ ਇਹਨਾਂ ਦੀ ਜ਼ੁਬਾਨ ਜਿਹੜੀ ਸੀ ਬੋਲਦੇ ਸੀ, ਉਹ ਕਿਹੜੀ ਨਹੀਂ ਜ਼ੁਬਾਨ ਤੇ ਅੱਜ ਤੱਕ ਉਹਦੀ ਟ੍ਰਾਂਸਲੇਸ਼ਨ ਨਹੀਂ ਹੋ ਸਕੀ। ਜਿਹੜੀ ਤਸੀਲ ਮਿਲੀ ਸੀ ਉਹਦੇ ਕੁਝ ਲੈਂਗੁਏਜ ਲਿਖੀ ਹੁੰਦੀ ਹੈ, ਉਹਦੀ ਹੁਣ ਤੱਕ ਟ੍ਰਾਂਸਲੇਸ਼ਨ ਨਹੀਂ ਹੋ ਸਕੀ ਉਹਦਾ ਕੀ ਮਤਲਬ ਹੈ। ਲੇਕਿਨ ਇਹ ਜਿਹੜੇ ਜੋ ਲੋਕ ਸੀ ਦਰਾਵੜੀ ਕੌਮ ਦੇ ਲੋਕ ਸੀਗੇ। ਅੱਛਾ 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 ਦਰਾਵੜ ਸੀਗੇ। ਅੱਛਾ, ਉਹ ਜਿਹੜਾ ਕਿਲਾ ਦਰਾਵੜ ਹੈ ਉਹ ਵੀ ਇਹਦੇ ਨਾਲ ਮੁੰਸਲਿਕ ਹੋਏਗਾ, ਹੋ ਸਕਦਾ ਮਤਲਬ ਚੀਜ਼ਾਂ ਇਹਦੇ ਨਾਲ ਸਾਰੀਆਂ ਇੱਕ ਦੂਸਰੇ ਦੇ ਨਾਲ। ਹੜੱਪਾ ਮੌਜੂਦੌੜ ਦੀ ਇੱਕ ਟਾਈਮ ਦੀ ਹੈ ਪਿੱਛੇ, ਬਾਕੀ ਜਿਹੜੇ ਨਾ ਬਾਕੀ ਕਿਲੇ ਕੁਲੇ ਜਾਂ ਦੂਸਰੇ ਜਿਹੜੇ ਨਾ ਟੈਕਸਲਾ ਹੋ ਗਿਆ ਉਹ ਬਾਅਦ ਦੇ। ਹੜੱਪਾ ਪਾਕਿਸਤਾਨ ਦੇ ਦੋ ਹੀ ਚਾਹੀਦੇ, ਹੜੱਪਾ ਔਰ ਮੌਜੂਦੌੜ ਬਸ। ਅੱਛਾ ਇਹ ਇੱਕ ਟਾਈਮ ਦੇ ਵਿੱਚ ਹੀ। ਸਹੀ। ਅੱਛਾ, ਉਦੋਂ ਉਸ ਟਾਈਮ ਦੀਆਂ ਕੁਝ ਚੀਜ਼ਾਂ ਐਸੀਆਂ ਦਰਿਆਫਤ ਹੋਈਆਂ ਕਿ ਸਫ਼ਰ ਕਿਵੇਂ ਕਰਦੇ ਸੀ ਉਹ? ਇਹਨਾਂ ਦੇ ਨਾਲ ਜਾਂ ਉੱਠਾਂ ਦੇ ਨਾਲ। ਅੱਛਾ, ਔਰ ਜਿਹੜਾ ਕੋਈ ਉਸ ਟਾਈਮ ਦੇ ਕੋਈ, ਜਿਹੜਾ ਉਹਨਾਂ ਦਾ ਹੈਵੀ ਸਮਾਨ ਸੀ ਕਸ਼ਤੀਆਂ ਦੇ ਜ਼ਰੀਏ ਲੈ ਕੇ ਆਉਂਦੇ ਸੀ ਇੱਥੇ, ਕਿਉਂਕਿ ਨਾਲ ਦਰਿਆ ਦਰਿਆ ਦੇ ਨਾਲ ਲੈ ਕੇ ਆਉਂਦੇ ਸੀ ਔਰ ਨਾਲ ਗੋਦਾਮ ਹੈਗੇ ਨੇ। ਹਾਂ, ਗੋਦਾਮ ਦੇਖੇ ਬਿਲਕੁਲ। ਗੱਲਾਂ ਸਟੋਰ ਕਰਦੇ ਸੀ। ਅੱਛਾ ਅੱਛਾ ਅੱਛਾ, ਮਤਲਬ ਆ ਮੌਜੂਦਾੜੇ ਦੇ ਨਾਲ ਕਰਦੇ ਸੀ ਆਪਣੀ ਤਜਾਰਤ, ਅਟੈਚਮੈਂਟ ਹਾਂ, ਤਜਾਰਤ ਕਰਦੇ ਸਨ ਉੱਥੇ। ਹੈ ਜੀ। ਇਹ ਤੁਸੀਂ ਇੱਕ ਕਿਤੇ ਟਾਈਮ ਤੁਹਾਨੂੰ ਮਿਲੇ ਤੇ ਫਿਰ ਆਣਾ ਤੇ ਫਿਰ ਮਿਲੇਗਾ ਤਾਂ ਇਸ ਤਰ੍ਹਾਂ ਨਹੀਂ ਪਤਾ ਚੱਲਦਾ। ਇਹਨਾਂ ਬਹੁਤ ਕੰਮ ਕੀਤਾ ਹੈ। ਲੇਕਿਨ ਸਿਸਟਮ ਮਿਲਿਆ ਇਹਨਾਂ ਦਾ, ਕੀ ਮਿਲਿਆ? ਡਰੇਨ ਵੀ ਆਪਣੀ ਸੇਫਟੀ ਵਾਸਤੇ ਉਹ ਮਤਲਬ ਬਣਾਇਆ। ਫਿਰ ਮਤਲਬ ਇਹਨਾਂ ਦੇ ਇੱਕ ਬਰਤਨ ਮਿਲਦਾ ਜਿਸ ਗੋਬਲੇਟ ਕਹਿੰਦੇ ਆ, ਇੱਥੇ ਕਰੋੜਾਂ ਦੀ ਤਾਦਾਦ 'ਚ ਮਿਲਦਾ ਹੈ। ਇੱਕ ਬਰਤਨ ਹੈ ਡਿਸਪੋਜ਼ੇਬਲ ਗਲਾਸ ਵੀ, ਇੱਕ ਇਸਤੇਮਾਲ ਕਰਕੇ ਤੋੜ ਦਿੰਦੇ ਸੀਗੇ ਉਹ, ਮਤਲਬ ਕਰੋੜਾਂ ਦੀ ਤਾਦਾਦ 'ਚ ਮਿਲਦਾ ਹੈ ਔਰ ਸਾਰਾ ਟੁੱਟਾ ਹੋਇਆ ਮਿਲਦਾ ਹੈ। ਉਹਦੇ 'ਤੇ ਰਿਸਰਚ ਕੀਤੀ ਵੀ ਤੋੜਦੇ ਕਿਉਂ ਸੀ, ਪਤਾ ਚੱਲਿਆ ਕਿਤਨੇ ਐਡਵਾਂਸ ਸੈਂਸੇਬਲ ਲੋਕ ਸੀਗੇ, ਇੱਕ ਦੂਸਰੇ ਬਰਤਨ ਜੂਠਾ ਨਹੀਂ ਸੀ ਇਸਤੇਮਾਲ ਕਰਦੇ ਤਾਂ ਕਿ ਉਹਨਾਂ ਜਰਾਸੀਮ ਇੱਕ ਦੂਸਰੇ ਮੁੰਤਕਿਲ ਨਾ ਹੋ और बीमारी कंट्रोल 'ਚ ਰਹੇ। ਮਤਲਬ 5000 ਸਾਲ ਪਹਿਲੇ ਸੀ ਉਹ ਆਪਣਾ ਵਿਟਾਮਿਨ ਜਰਾਸੀਮ ਨੂੰ ਜਾਣਦੇ ਸੀਗੇ ਕਿ ਅਸੀਂ ਇੱਕ ਦੂਸਰੇ ਜੂਠਾ ਪੀਵਾਂਗੇ ਤਾਂ ਸਾਡੇ ਜਿਹੜੇ ਜਰਾਸੀਮ ਇੱਕ ਦੂਸਰੇ ਮੁੰਤਕਿਲ ਹੋਣਗੇ ਔਰ ਬਿਮਾਰੀ ਕੰਟਰੋਲ ਤੋਂ ਬਾਹਰ ਹੋ ਜਾਣਗੇ। ਅੱਛਾ, ਅਸੀਂ ਇੱਥੇ ਇੱਕ ਦਰਬਾਰ ਦੇਖਿਆ ਆਂਦੇ ਹਾਂ, ਜੀ ਜੀ ਉਹ ਜਿਹੜੀ ਕਬਰ ਬਣੀ ਹੈ ਉਹਦੇ ਵਿੱਚ, ਜੀ। ਉਹ ਇੰਨੀ ਲੰਬੀ, ਵਾਕਈ ਉਹ ਓਡੀ ਲੰਬੀ ਕਬਰ ਹੈ? ਉਹ ਹੜੱਪਨ ਟਾਈਮ 'ਚ ਨਹੀਂ ਹੈਗੀ, ਮੁਗਲ ਪੀਰੀਅਡ ਦੀ ਹੈ। ਉਹਦੀ ਜੀ ਲੰਬਾਈ ਦੀ 3 ਰੀਜ਼ਨ ਹੈਗੀ ਹਾਂ। कन्फर्म पता नहीं है, या तो वो इज्तमाही कब्र है, एक वक्त में काफ़ी सारे लोग शहीद हुए हों या मरे हों तो एक कब्र दफन किया गया होगा। और दूसरी उसकी वजह है कि हो सकता है कि एजाजी तौर पर लंबा किया गया हो इन्होंने ताकि आने वाला जमाना नेक बंदा या बड़ा बंदा तसव्वुर करे। और तीसरी रीज़न हो सकती है कि और कोई बुजुर्ग हों, नेक बंदे हों कि उन्होंने रोज़मर्रा का इस्तेमाल का समान झंडा लोटा मसाला वगैरह दफन किया गया होगा। ਅੱਛਾ 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 ਅੱਛਾ। ਤੇ ਦੂਸਰਾ ਉਸ ਜਿਹੜੇ ਜੋ ਅਸੀਂ ਇਹਦੀ ਹੜੱਪੇ ਦੀ ਗੱਲ ਕਰਦੇ ਆ, ਉਸ ਟਾਈਮ ਤੇ ਜਿਹੜੇ ਲੋਕ ਰਹਿੰਦੇ ਸੀ ਉਹਨਾਂ ਦੀ ਹਾਈਟ ਕਿੰਨੀ ਕੁ ਸੀ? ਸਾਡੀ ਤਰ੍ਹਾਂ ਨਾਰਮਲ ਸੀ? ਨਾਰਮਲ ਮੈਕਸਿਮਮ ਸਾਡੇ ਤੋਂ ਵੀ ਕਹਿੰਦੇ ਨੇ ਘੱਟ ਸੀ। ਅੱਛਾ, ਕਿਉਂਕਿ ਹੜੱਪਨ ਟਾਈਮ ਦੀ ਜੋ ਸਕੈਲਟਨ ਪਏ ਨਾ ਇਹਦੇ ਵਿੱਚ ਉਹ ਮਤਲਬ ਨਾਰਮਲ ਹੈ। ਸਹੀ, ਬਹੁਤ ਸ਼ੁਕਰੀਆ।